RSS ਨੂੰ ਇੱਕ ਅਰਸੇ ਤੱਕ ਜਿਨ੍ਹਾਂ ਨੂੰ ਸਿਰਫ ਔਰ ਸਿਰਫ ਇੱਕ ਸਮਾਜੀ ਜਾਂ ਸਕਾਫਤੀ ਤਨਜ਼ੀਮ ਕਿਹਾ ਜਾਂਦਾ ਸੀ, ਲੇਕਿਨ ਹੁਣ ਹਕੀਕਤ ਬਿਲਕੁਲ ਹੀ ਇਹਦੇ ਬਰਕਸ ਹੋ ਗਈ। ਇਹਨੇ ਜਿਹੜਾ ਨਾ ਉਹ ਖਾਮੋਸ਼ੀ ਨਾਲ ਰਿਆਸਤ ਦੀ ਰੂਹ ਦੇ ਉੱਤੇ ਕਬਜ਼ਾ ਕੀਤਾ। ਹਰ ਜਗ੍ਹਾ ਇੱਕ ਹੀ ਨਜ਼ਰੀਆ ਸਰਾਇਤ ਕਰਦਾ ਹੋਇਆ ਦਿਖਿਆ ਔਰ ਉਹ ਨਜ਼ਰੀਆ ਕਿਹੜਾ ਹੈ? ਹਿੰਦੂਤਵਾ। ਬਸ ਇੱਥੇ ਗੱਲ ਖਤਮ। ਅਕਲੀਤਾਂ ਨੂੰ ਬਰਾਬਰ ਦੇ ਜਿਹੜਾ ਸ਼ਹਿਰੀ ਹੈ ਨਾ ਉਹ ਮੰਨਣ ਦੀ ਬਜਾਏ ਉਹਨਾਂ ਦੀ ਵਫਾਦਾਰੀ ਦੇ ਸਰਟੀਫਿਕੇਟ ਮੁਸੱਲਤ ਕੀਤੇ ਜਾ ਰਹੇ। ਮੀਡੀਆ ਦਾ ਬਹੁਤ ਵੱਡਾ ਜਿਹੜਾ ਹਿੱਸਾ ਹੈ ਉਹ ਸਿਰਫ ਔਰ ਸਿਰਫ ਇਕਤਦਾਰ ਦਾ ਤਰਜਮਾਨ ਬਣ ਚੁੱਕਿਆ। ਹਿੰਦੂਤਵਾ ਨਜ਼ਰੀਏ ਨੇ ਇਸ ਕਦਰ ਨਫ਼ਰਤ ਭਰ ਦਿੱਤੀ ਹੈ ਨਾ ਕਿ ਸਿਰਫ ਔਰ ਸਿਰਫ ਹਿੰਦੁਸਤਾਨ ਦੇ ਵਿੱਚ ਇੱਕ ਹਿੰਦੁਸਤਾਨੀ ਫਿਰ ਸਕਦਾ ਹੈ, ਹੋਰ ਕਿਸੇ ਮਜ਼ਹਬ ਦੀ ਜਗ੍ਹਾ ਨਹੀਂ ਹੈ। ਬੇਸ਼ੁਮਾਰ ਵੀਡੀਓਜ਼ ਜਿਹੜੀਆਂ ਉਹ ਐਕਸ ਅਕਾਊਂਟ ਤੇ ਪਈਆਂ ਨੇ, ਸੋਸ਼ਲ ਮੀਡੀਆ ਯਾਨੀ ਭਰਿਆ ਪਿਆ। ਸਿੱਖਾਂ ਨਾਲ ਜਿਹੜਾ ਜ਼ੁਲਮ ਔਰ ਜਬਰ ਹੈ ਉਹ ਦੁਨੀਆ ਦੇ ਸਾਹਮਣੇ ਹੈ। ਇੱਕ ਨਾਬੀਨਾ ਜਿਹੜੀ ਕ੍ਰਿਸਚੀਅਨ ਲੜਕੀ ਹੈ ਉਹਦੇ ਉੱਤੇ ਤਸ਼ੱਦਦ ਕੀਤਾ ਗਿਆ। ਪਹਿਲੇ ਤਾਂ ਸਿਰਫ ਔਰ ਸਿਰਫ ਭਾਰਤ ਦੇ ਵਿੱਚ ਮਜ਼ਹਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਹੁਣ ਤਾਂ ਬਕਾਇਦਾ ਤੌਰ ਤੇ ਤੁਸੀਂ ਪਾਇਆ ਕੀ ਹੈ ਉਹਦੇ ਤੇ ਵੀ ਨਿਸ਼ਾਨਾ ਬਣਾਉਂਦੇ ਆ, ਤੁਸੀਂ ਬੋਲਦੇ ਕਿੱਦਾਂ ਹੈ ਉਹਦੇ ਤੇ ਵੀ ਨਿਸ਼ਾਨਾ ਬਣਾਉਂਦੇ। ਤੁਹਾਡਾ ਜਿਹੜਾ ਮਜ਼ਹਬ ਹੈ ਉਹ ਤੁਹਾਡੇ ਵਾਸਤੇ ਇੰਨਾ ਹੀ ਮੁਅਤਬਰ ਹੈ ਕਿ ਹੋਰ ਕਿਸੇ ਵੀ ਮਜ਼ਹਬ ਦੇ ਮੰਨਣ ਵਾਲੇ ਪੈਰੋਕਾਰ ਨੂੰ ਤੁਸੀਂ ਜ਼ਲੀਲ ਰੁਸਵਾ ਕਰਦੇ ਆ ਔਰ ਉਹਦੇ ਤੇ ਤਸ਼ੱਦਦ ਕਰਦੇ ਆ। ਕਿ ਐਸਾ ਕਰੋ ਜਿੰਨੇ ਵੀ ਇਹ ਜਿਹੜੇ ਹਿੰਦੂ ਨੇ ਨਾ ਜਾਂ ਹਿੰਦੂਤਵਾ ਨਜ਼ਰੀਏ ਨੂੰ ਫੋਲੋ ਕਰਦੇ ਆ, ਇਹ ਹਿੰਦੁਸਤਾਨ ਨੂੰ ਛੱਡਣ ਔਰ ਅਫਰੀਕਾ ਦੇ ਜਿਹੜਾ ਨਾ ਜੰਗਲਾਂ 'ਚ ਜਾ ਕੇ ਰਹਿਣ ਲੱਗ ਪਏ, ਕਿਉਂਕਿ ਮੇਰੇ ਖਿਆਲ 'ਚ ਉਹੀ ਤੁਹਾਡਾ ਮੁਲਕ ਬਣ ਸਕਦਾ ਹੈ, ਹਿੰਦੁਸਤਾਨ ਤਾਂ ਬਣ ਨਹੀਂ ਸਕਦਾ। ਬਿਸਮਿल्लाहिर्रहमानिर्रहीम, अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਨੂੰ ਕਹਿੰਦੇ ਆ ਸ਼ਮਾਇਲਾ ਨਿਆਜ਼। ਅੱਜ ਦਾ ਵਲੌਗ ਕਰਦੇ ਹਾਂ ਸ਼ੁਰੂ। ਅੱਜ ਦਾ ਵਲੌਗ ਜਨਾਬੇ ਵਾਲਾ ਇਹ ਹੈ ਕਿ ਕਈ ਸਾਲਾਂ ਤੋਂ ਭਾਰਤ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਿ ਕੇ ਪੇਸ਼ ਕਰਦਾ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਵੀ ਇਹਨੂੰ ਕਹਿੰਦਾ ਕੌਣ ਹੈ ਕਿ ਤੂੰ ਜਮਹੂਰੀ ਮੁਲਕ ਹੈ, ਲੇਕਿਨ ਮਤਲਬ ਹੁਣ ਤਾਂ ਖੁਦ ਦੁਨੀਆ ਦੇ ਜਿਹੜੇ ਬਹੁਤ ਸਾਰੇ ਮੁਅਤਬਰ ਇਦਾਰੇ ਨੇ ਉਹ ਵੀ ਇਹ ਸਵਾਲ ਚੁੱਕਦੇ ਪਏ ਨੇ ਕਿ ਜਿਹੜੀ ਇਹ ਜਮਹੂਰੀਅਤ ਹੈ ਇਹ ਆਖਿਰ ਹੈਗੀ ਕਿਹਦੇ ਵਾਸਤੇ ਹੈ। ਸੋਚੋ ਨਾ ਜ਼ਰਾ ਕਿ ਵੀ ਇਹ ਜਿਹੜੀ ਜਮਹੂਰੀਅਤ ਦੀ ਗੱਲਾਂ ਕਰਦਾ ਹੈ, ਇਹ ਜਮਹੂਰੀਅਤ ਕਿਹਦੇ ਵਾਸਤੇ ਹੈ। ਮੈਨੂੰ ਤਾਂ ਭਾਰਤ ਦੇ ਵਿੱਚ ਇਹ ਸਮਝ ਨਹੀਂ ਆਈ ਕਿਹੜਾ ਬੰਦਾ ਹੈ ਭਾਰਤ ਦੇ ਵਿੱਚ ਬੜਾ ਜਮਹੂਰੀ ਹੈ। RSS ਨੂੰ ਇੱਕ ਅਰਸੇ ਤੱਕ ਜਿਨ੍ਹਾਂ ਨੂੰ ਸਿਰਫ ਔਰ ਸਿਰਫ ਇੱਕ ਸਮਾਜੀ ਜਾਂ ਸਕਾਫਤੀ ਤਨਜ਼ੀਮ ਕਿਹਾ ਜਾਂਦਾ ਸੀ, ਲੇਕਿਨ ਹੁਣ ਹਕੀਕਤ ਬਿਲਕੁਲ ਹੀ ਇਹਦੇ ਬਰਕਸ ਹੋ ਗਈ ਹੈ। ਇਹਨੇ ਜਿਹੜਾ ਨਾ ਉਹ ਖਾਮੋਸ਼ੀ ਨਾਲ ਰਿਆਸਤ ਦੀ ਰੂਹ ਦੇ ਉੱਤੇ ਕਬਜ਼ਾ ਕੀਤਾ। ਸਿਆਸਤ ਹੋਵੇ ਜਾਂ ਅਦਲੀਆ ਹੋਵੇ ਜਾਂ ਚਾਹੇ ਮੀਡੀਆ ਹੋਵੇ ਜਾਂ ਚਾਹੇ ਤਾਲੀਮੀ ਨਿਸਾਬ ਹੋਵੇ, ਹਰ ਜਗ੍ਹਾ ਇੱਕ ਹੀ ਨਜ਼ਰੀਆ ਜਿਹੜਾ ਨਾ ਉਹ ਸਰਾਇਤ ਕਰਦਾ ਹੋਇਆ ਦਿਖਿਆ ਔਰ ਉਹ ਨਜ਼ਰੀਆ ਕਿਹੜਾ ਹੈ? ਹਿੰਦੂਤਵਾ। ਬਸ ਇੱਥੇ ਗੱਲ ਖਤਮ। ਇਹ ਜਮਹੂਰੀਅਤ ਹੈ ਇਸ ਮੁਲਕ ਦੀ। 100 ਸਾਲ ਪਹਿਲੇ ਜਿਸ ਸੋਚ ਨੇ ਜਨਮ ਲਿਆ ਸੀ, ਅੱਜ ਉਹ ਸਿਰਫ ਗਲੀ ਮੁਹੱਲਿਆਂ ਤੱਕ ਮਹਦੂਦ ਨਹੀਂ ਹੈਗੀ, ਬਲਕਿ ਉਹ ਇਕਤਦਾਰ ਦੇ ਈਵਾਨਾਂ ਦੇ ਵਿੱਚ ਵੀ ਜਿਹੜਾ ਫੈਸਲੇ ਕਰਦੀ ਪਈ ਹੈ। ਅਕਲੀਤਾਂ ਨੂੰ ਬਰਾਬਰ ਦੇ ਜਿਹੜਾ ਸ਼ਹਿਰੀ ਹੈ ਨਾ ਉਹ ਮੰਨਣ ਦੀ ਬਜਾਏ ਉਹਨਾਂ ਦੀ ਵਫਾਦਾਰੀ ਦੇ ਸਰਟੀਫਿਕੇਟ ਜਿਹੜੇ ਨੇ ਨਾ ਉਹ ਮੁਸੱਲਤ ਕੀਤੇ ਜਾ ਰਹੇ ਨੇ। ਮੁਸਲਮਾਨ ਹੋਵੇ ਜਾਂ ਈਸਾਈ ਹੋਵੇ, ਸਾਰਿਆਂ ਨੂੰ ਬਾਰ-ਬਾਰ ਇਹ ਚੀਜ਼ ਯਾਦ ਜਿਹੜੀ ਨਾ ਕਰਾਈ ਜਾਂਦੀ ਹੈ ਕਿ ਤੁਸੀਂ ਇਸ ਮੁਲਕ ਦੇ ਵਿੱਚ ਸਿਰਫ ਮਹਿਮਾਨ ਹੈ, ਤੁਹਾਡਾ ਇਹ ਮੁਲਕ ਨਹੀਂ ਹੈਗਾ। ਕਿਉਂ? ਕਿਉਂਕਿ ਉਹ ਹਿੰਦੂ ਨਹੀਂ ਹੈਗੇ। ਔਰ ਇਹ ਜਿਹੜਾ ਪੈਗਾਮ ਹੈ ਇਹ ਨਫ਼ਰਤ ਅੰਗੇਜ਼ ਤਕਾਰੀਰ ਨਾਲ ਨਹੀਂ ਬਲਕਿ ਇੱਕ ਰਿਆਸਤੀ ਪਾਲਿਸੀ ਨਾਲ ਦਿੱਤਾ ਜਾ ਰਿਹਾ ਹੈ ਔਰ ਬਕਾਇਦਾ ਹੁਣ ਤਾਂ ਖੁੱਲ੍ਹੇਆਮ ਇਹ ਪੈਗਾਮ ਜਿਹੜਾ ਨਾ ਉਹ ਦਿੱਤਾ ਜਾ ਰਿਹਾ। ਇਹੀ ਉਹ ਮੁਕਾਮ ਹੈ ਜਿੱਥੇ ਜਮਹੂਰੀਅਤ ਮਹਿਜ਼ ਸਿਰਫ ਔਰ ਸਿਰਫ ਲੋਕਾਂ ਵਾਸਤੇ ਇੱਕ ਛਲਾਵਾ, ਲੋਕਾਂ ਵਾਸਤੇ ਸਿਰਫ ਇੱਕ ਦਿਖਾਵਾ ਬਣ ਕੇ ਰਹਿ ਜਾਂਦੀ ਹੈ। ਫਿਰ ਇਹ ਕਹਿੰਦੇ ਨੇ ਕਿ ਜੀ ਭਾਰਤ ਜਿਹੜਾ ਹੈ ਉਹ ਬੜਾ ਜਮਹੂਰੀ ਮੁਲਕ ਹੈ, ਯਾਨੀ ਭਾਰਤ ਦੇ ਵਿੱਚ ਹਰ ਚੀਜ਼ ਓਕੇ ਦੀ ਰਿਪੋਰਟ ਹੈ, ਕਿਸੇ ਵੀ ਕਿਸਮ ਦਾ ਕੋਈ ਮਸਲਾ ਨਹੀਂ ਹੈਗਾ, ਅਸੀਂ ਤਾਂ ਜਮਹੂਰੀਅਤ ਨੂੰ ਮੰਨਦੇ ਹਾਂ। ਅਸਲ ਅਲਮੀਆ ਇਹ ਹੈ ਕਿ ਉੱਥੇ ਇਖਤਲਾਫ ਰਾਏ ਨੂੰ ਦੁਸ਼ਮਣੀ ਮੰਨਿਆ ਜਾਂਦਾ ਹੈ। ਸਵਾਲ ਕਰੋ ਤੇ ਉਹ ਬੰਦਾ ਗੱਦਾਰ ਹੈ। ਜਿਹੜਾ ਬੰਦਾ ਆਇਨ ਦੀ ਗੱਲ ਕਰੇ ਉਹਨੂੰ ਮਸ਼ਕੂਕ ਨਜ਼ਰਾਂ ਨਾਲ ਦੇਖਣ ਲੱਗ ਪੈਂਦੇ, ਔਰ ਜਿਹੜਾ ਸੈਕੂਲਰਿਜ਼ਮ ਦੀ ਯਾਦ ਦਹਾਨੀ ਕਰਾਵੇ ਉਹਨੂੰ ਕਹਿੰਦੇ ਆ ਕਿ ਜੀ ਇਹ ਤਾਂ ਮੁਲਕ ਦੁਸ਼ਮਣ ਹੈ, ਇਹ ਮੁਲਕ ਦੁਸ਼ਮਣ ਕਰਾ ਰਿਹਾ ਹੈ ਜੀ। ਮੀਡੀਆ ਦਾ ਬਹੁਤ ਵੱਡਾ ਜਿਹੜਾ ਹਿੱਸਾ ਹੈ ਉਹ ਸਿਰਫ ਔਰ ਸਿਰਫ ਇਕਤਦਾਰ ਦਾ ਤਰਜਮਾਨ ਬਣ ਚੁੱਕਿਆ ਔਰ ਤਾਰੀਖ ਨੂੰ ਇਸ ਤਰ੍ਹਾਂ ਭਾਰਤ ਦੇ ਵਿੱਚ ਬਦਲਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਮੇਰਾ ਨਹੀਂ ਖਿਆਲ ਕਿ ਉਹ ਕਿਹੜੇ ਭਾਰਤ ਦੀ ਜਿਹੜਾ ਉਹ ਅਕਾਸੀ ਕਰਨਗੀਆਂ। ਹੋਰ ਮਜ਼ੇਦਾਰ ਗੱਲ ਇੱਥੇ ਇਹ ਹੈ ਕਿ ਇਹ ਸਾਰਾ ਕੁਝ ਤਰੱਕੀ ਔਰ ਕੌਮ ਪ੍ਰਸਤੀ ਦੇ ਨਾਂ ਤੇ ਹੁੰਦਾ ਪਿਆ, ਲੇਕਿਨ ਅਸਲ ਕੌਮ ਪ੍ਰਸਤੀ ਉਹ ਹੁੰਦੀ ਹੈ ਜਿਹੜੀ ਕਿ ਆਪਣੇ ਸ਼ਹਿਰੀਆਂ ਨੂੰ ਜੋੜਦੀ ਹੈ ਨਾ ਕਿ ਮਜ਼ਹਬ ਦੀ ਬੁਨਿਆਦ ਤੇ ਤੋੜਦੀ ਹੈ। ਜਦੋਂ ਰਿਆਸਤ ਜਿਹੜੀ ਹੈ ਨਾ ਉਹ ਇਹ ਤੈਅ ਕਰਨ ਲੱਗ ਜਾਵੇ ਨਾ ਕਿ ਕਿਹੜਾ ਸੱਚਾ ਭਾਰਤੀ ਹੈ ਔਰ ਕਿਹੜਾ ਸੱਚਾ ਭਾਰਤੀ ਨਹੀਂ ਹੈ, ਕਿਹੜਾ ਗੱਦਾਰ ਹੈ ਕਿਹੜਾ ਗੱਦਾਰ ਨਹੀਂ ਹੈ, ਠੀਕ ਹੈ, ਉਹ ਜਿਹੜੀ ਇਸ ਤਰ੍ਹਾਂ ਦੇ ਸਰਟੀਫਿਕੇਟਸ ਜਾਰੀ ਕਰਨ ਲੱਗ ਪਵੇ ਤਾਂ ਫਿਰ ਉਹ ਰਿਆਸਤ ਨਹੀਂ ਰਹਿੰਦੀ,
ਉਹ ਸਿਰਫ ਔਰ ਸਿਰਫ ਇੱਕ ਨਜ਼ਰਿਆਤੀ ਕਲਾ ਬਣ ਜਾਂਦੀ ਹੈ, ਜਿੱਥੇ ਸਿਰਫ ਇੱਕ ਸੋਚ ਜ਼ਿੰਦਾ ਰਹਿਣ ਦੀ ਇਜਾਜ਼ਤ ਹੁੰਦੀ ਹੈ, ਬਾਕੀ ਹੋਰ ਕੋਈ ਸੋਚ ਉਸ ਜਗ੍ਹਾ ਤੇ ਜ਼ਿੰਦਾ ਨਹੀਂ ਰਹਿੰਦੀ। ਔਰ ਮੈਂ ਤਾਂ ਇਹ ਕਹਾਂਗੀ ਕਿ ਭਾਰਤ ਦੇ ਵਿੱਚ ਬਾਕੀ ਸਾਰੀਆਂ ਸੋਚਾਂ ਦਫਨ ਹੋ ਚੁੱਕੀਆਂ ਨੇ, ਸਿਰਫ ਔਰ ਸਿਰਫ ਹਿੰਦੂਤਵਾ ਸੋਚ ਜਿਹੜੀ ਹੈ ਨਾ ਉੱਥੇ ਬਰਕਰਾਰ ਹੈ। ਅੱਜ ਭਾਰਤ ਜਿਸ ਰਾਸਤੇ ਦੇ ਉੱਤੇ ਖੜਾ ਹੈ, ਉਹ ਰਾਸਤਾ ਉਹਨੂੰ ਤਾਕਤਵਰ ਨਹੀਂ ਬਣਾਉਂਦਾ, ਬਲਕਿ ਉਹਨੂੰ ਮਜ਼ੀਦ ਲੋਕਾਂ ਤੋਂ ਤਨਹਾ ਕਰਦਾ ਹੈ, ਕਿਉਂਕਿ ਭਾਰਤ ਦੀ ਸਿਆਸਤ ਨਫ਼ਰਤ ਦੇ ਉੱਤੇ ਖੜੀ ਹੈ। ਨਫ਼ਰਤ ਦੇ ਉੱਤੇ ਜਿਹੜੀ ਖੜੀ ਸਿਆਸਤ ਹੁੰਦੀ ਹੈ ਨਾ, ਉਹਦੇ ਵਾਸਤੇ ਵਕਤੀ ਤੌਰ ਤੇ ਤਾਲੀਆਂ ਵੱਜ ਸਕਦੀਆਂ ਨੇ, ਲੇਕਿਨ ਤਾਰੀਖ ਕਦੀ ਵੀ ਉਹਨੂੰ ਇੱਜ਼ਤ ਨਹੀਂ ਦਿੰਦੀ। ਸਵਾਲ ਇਹ ਨਹੀਂ ਹੈ ਕਿ ਆਰਐਸਐਸ ਜਿਹੜੀ ਹੈ ਉਹ 100 ਸਾਲ ਦੀ ਹੋ ਗਈ ਹੈ, ਆਰਐਸਐਸ ਦੀ ਉਮਰ 100 ਸਾਲ ਹੋ ਗਈ ਹੈ। ਸਵਾਲ ਇਹ ਹੈ ਕਿ ਇਸ 100 ਸਾਲ ਸੋਚ ਨੇ ਭਾਰਤ ਨੂੰ ਕਿੱਥੇ ਲਿਆ ਕੇ ਖੜਾ ਕੀਤਾ ਹੈ। ਇਹ ਮੈਂ ਜਿਹੜੇ ਵੀ ਭਾਰਤੀ ਨੇ ਉਹਨਾਂ ਕੋਲੋਂ ਕੁਐਸਚਨਸ ਕਰਦੀ ਹਾਂ। ਇਹ ਸਾਰੇ ਮੇਰੇ ਸਵਾਲਾਤ ਜਿਹੜੇ ਵੀ ਹੈਗੇ ਨੇ ਉਹਨਾਂ ਦੇ ਕੋਲੇ, ਇਹ ਉਹਨਾਂ ਦੇ ਕੋਲੋਂ ਨੇ ਕਿ ਆਰਐਸਐਸ ਦੀ ਸੋਚ ਨੇ ਤੁਹਾਨੂੰ ਕਿਹੜੀ ਜਗ੍ਹਾ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਤੁਹਾਡਾ ਤਾਂ ਬੜਾ ਇੱਕ ਮਤਲਬ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਭਾਰਤ ਦੇ ਵਿੱਚ ਹਰ ਮਜ਼ਹਬ ਤੋਂ ਤਾਲੁਕ ਰੱਖਣ ਵਾਲੇ ਜਿਹੜੇ ਲੋਕ ਸੀ ਉਹ ਬੜੇ ਖੁਸ਼ਹਾਲ ਸੀ। ਵੈਸੇ ਕਿਸੇ ਇੱਕ ਜ਼ਮਾਨੇ ਤੇ ਜ਼ੁਲਮ ਜ਼ਬਰ ਤਾਂ ਖੈਰ ਹਰ ਮਜ਼ਹਬ ਦੇ ਉੱਤੇ ਕਿਸੇ ਨਾ ਕਿਸੇ ਦੌਰ 'ਚ ਹੁੰਦਾ ਰਿਹਾ, ਲੇਕਿਨ ਫਿਰ ਵੀ ਉਹਨਾਂ ਵਿੱਚ ਨਾ ਥੋੜਾ ਬਹੁਤ ਇੱਕ ਪਿਆਰ ਦਾ ਅੰਸਰ ਹੈਗਾ ਸੀ। ਲੇਕਿਨ ਹਿੰਦੂਤਵਾ ਨਜ਼ਰੀਏ ਨੇ ਇਸ ਕਦਰ ਨਫ਼ਰਤ ਭਰ ਦਿੱਤੀ ਹੈ ਨਾ ਦੂਸਰੇ ਮਜ਼ਾਹਿਬ ਨੂੰ ਮੰਨਣ ਵਾਲੇ ਲੋਕਾਂ ਨੂੰ ਲੈ ਕੇ ਕਿ ਸਿਰਫ ਔਰ ਸਿਰਫ ਹਿੰਦੁਸਤਾਨ ਦੇ ਵਿੱਚ ਇੱਕ ਹਿੰਦੁਸਤਾਨੀ ਫਿਰ ਸਕਦਾ ਹੈ, ਹੋਰ ਕਿਸੇ ਮਜ਼ਹਬ ਦੀ ਜਗ੍ਹਾ ਨਹੀਂ ਹੈਗੀ। ਔਰ ਇਹ ਸਾਰੀਆਂ ਗੱਲਾਂ ਮੈਂ ਇੱਥੇ ਇਸ ਕਮਰੇ 'ਚ ਬਹਿ ਕੇ ਆ ਮਾਈਕ ਲਾ ਕੇ ਤੇ ਕੈਮਰਾ ਲਾ ਕੇ ਮੈਂ ਆਪਣੇ ਤੋਂ ਨਹੀਂ ਕਰਦੀ ਪਈ। ਬੇਸ਼ੁਮਾਰ ਵੀਡੀਓਜ਼ ਜਿਹੜੀਆਂ ਉਹ ਐਕਸ ਅਕਾਊਂਟ ਤੇ ਪਈਆਂ ਨੇ, ਸੋਸ਼ਲ ਮੀਡੀਆ ਯਾਨੀ ਭਰਿਆ ਪਿਆ। ਜੋ ਜ਼ੁਲਮ ਔਰ ਜਬਰ ਇਸ ਸਾਲ ਜਿਹੜਾ ਨਾ ਉਹ ਦੂਸਰੇ ਮਜ਼ਾਹਿਬ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਹੋਇਆ ਹੈ, ਉਹ ਸ਼ਾਇਦ ਹੀ ਤਾਰੀਖ ਦੇ ਵਿੱਚ ਮਿਲਦਾ ਹੋਵੇ। ਸਿੱਖਾਂ ਨਾਲ ਜਿਹੜਾ ਜ਼ੁਲਮ ਔਰ ਜਬਰ ਹੈ ਉਹ ਦੁਨੀਆ ਦੇ ਸਾਹਮਣੇ ਹੈ। ਫਿਰ ਦਸੰਬਰ ਦੇ ਵਿੱਚ ਯਾਨੀ ਆ ਜਿਹੜਾ ਦਸੰਬਰ ਦਾ ਮਹੀਨਾ ਹੈ, ਇਹ ਮੇਰਾ ਆਖਰੀ ਜਿਹੜਾ ਨਾ ਉਹ ਸਾਲ ਦਾ ਦਿਨ ਹੈ, ਇਹਦੇ ਵਿੱਚ 25 ਦਸੰਬਰ ਨੂੰ ਈਸਾਈਆਂ ਦੇ ਨਾਲ ਜੋ ਕੁਝ ਹੋਇਆ, ਯਾਨੀ ਇੱਕ ਨਾਬੀਨਾ ਜਿਹੜੀ ਕ੍ਰਿਸਚਨ ਲੜਕੀ ਹੈ ਉਹਦੇ ਉੱਤੇ ਤਸ਼ੱਦਦ ਕੀਤਾ ਗਿਆ। ਫਿਰ ਆਰਐਸਐਸ ਦੀਆਂ ਜਿਹੜੀਆਂ ਖਵਾਤੀਨ ਜਿਹੜੀਆਂ ਹੈਗੀਆਂ ਨੇ ਮੱਥੇ ਦੇ ਉੱਤੇ ਤਿਲਕ ਲਾ ਕੇ ਤੇ ਉਹ ਲੋਕਾਂ ਨੂੰ ਪੁੱਛਦੀਆਂ ਫਿਰਦੀਆਂ ਨੇ ਵੀ ਹਾਂਜੀ ਬੋਲ ਕੇ ਦਿਖਾਓ, ਤੁਸੀਂ ਤੁਹਾਡੀ ਜ਼ੁਬਾਨ ਕਿਹੜੀ ਹੈ। ਅਗਰ ਤਾਂ ਉਹ ਹਿੰਦੀ ਬੋਲਦੇ ਹੈ ਤਾਂ ਉਹਨੂੰ ਜਾਣ ਦਿੰਦੇ ਹੈ, ਜਿਹੜਾ ਹਿੰਦੀ ਨਹੀਂ ਬੋਲਦਾ ਉਹਨੂੰ ਫੜ ਲੈਂਦੇ। ਪਹਿਲੇ ਤਾਂ ਸਿਰਫ ਔਰ ਸਿਰਫ ਭਾਰਤ ਦੇ ਵਿੱਚ ਮਜ਼ਹਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਹੁਣ ਤਾਂ ਬਕਾਇਦਾ ਤੌਰ ਤੇ ਤੁਸੀਂ ਪਾਇਆ ਕੀ ਹੈ ਉਹਦੇ ਤੇ ਵੀ ਨਿਸ਼ਾਨਾ ਬਣਾਉਂਦੇ ਆ, ਤੁਸੀਂ ਬੋਲਦੇ ਕਿੱਦਾਂ ਹੈ ਉਹਦੇ ਤੇ ਵੀ ਨਿਸ਼ਾਨਾ ਬਣਾਉਂਦੇ, ਤੁਹਾਡੀ ਜ਼ੁਬਾਨ ਕਿਹੜੀ ਹੈ ਉਹਦੇ ਤੇ ਵੀ ਨਿਸ਼ਾਨਾ ਬਣਾਉਂਦੇ। ਮੇਰੇ ਖਿਆਲ 'ਚ ਭਾਰਤ ਦੇ ਵਿੱਚ ਇੱਕ ਆਮ ਇਨਸਾਨ ਦੀ ਜ਼ਿੰਦਗੀ ਬਿਲਕੁਲ ਤੰਗ ਹੋ ਚੁੱਕੀ ਹੈ। ਅਗਰ ਕੋਈ ਬੰਦਾ ਉੱਥੇ ਰਹਿ ਸਕਦਾ ਹੈ ਤੇ ਉਹ ਹੈ ਸਿਰਫ ਔਰ ਸਿਰਫ ਹਿੰਦੂ। ਔਰ ਅਗਰ ਇਹੀ ਨਜ਼ਰੀਆ ਹੈ ਤੇ ਮੈਂ ਇਹ ਗੱਲ ਕੋਟ ਕਰ ਦੇਵਾਂ ਇੱਥੇ ਕਿ ਭਾਰਤ ਜਿਹੜਾ ਪਾਕਿਸਤਾਨ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਪਿਆ ਨਾ, ਕਿ ਪਾਕਿਸਤਾਨ ਕੇ ਟੁਕੜੇ 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 ਕਰਨੇ ਆ, ਤੁਸੀਂ ਆਪਣੇ ਅੰਦਰ ਆਪਣੇ ਗਿਰਬਾਨ 'ਚ ਝਾਂਕ ਕੇ ਵੇਖੋ, ਭਾਰਤ ਟੁਕੜੇ ਟੁਕੜੇ ਹੋ ਚੁੱਕਿਆ ਹੈ। ਪਹਿਲੇ ਬਣਿਆ ਹੈ ਖਾਲਿਸਤਾਨ, ਬਣ ਗਿਆ ਬਸ, ਬਣਨ ਵਾਲਾ ਹੀ ਬਸ ਸਮਝੋ ਬਣ ਗਿਆ। ਤੇ ਇਸੇ ਤਰ੍ਹਾਂ ਟਰੰਪ ਲੈਂਡ ਜਿਹੜਾ ਕਿ ਖਾਲਿਸਤਾਨ ਦੀ ਤਹਿਰੀਕ ਦੀ ਤਜਵੀਜ਼ ਹੈ, ਟਰੰਪ ਲੈਂਡ, ਉਹ ਦਿਨ ਦੂਰ ਨਹੀਂ ਹੈਗਾ ਕਿ ਫਿਰ ਭਾਰਤ ਦੇ ਵਿੱਚ ਈਸਾਈਆਂ ਵਾਸਤੇ ਵੀ ਇੱਕ ਅਲੱਗ ਜਿਹੜਾ ਨਾ ਉਹ ਮੁਲਕ ਬਣੇਗਾ। ਵੈਸੇ ਤੁਸੀਂ ਇਸ ਤਰ੍ਹਾਂ ਕਰ ਹੀ ਲਓ, ਅਗਰ ਤੁਸੀਂ ਹਿੰਦੂ ਯਾਨੀ ਤੁਹਾਡਾ ਜਿਹੜਾ ਮਜ਼ਹਬ ਹੈ ਉਹ ਤੁਹਾਡੇ ਵਾਸਤੇ ਇੰਨਾ ਹੀ ਮੁਅਤਬਰ ਹੈ ਕਿ ਹੋਰ ਕਿਸੇ ਵੀ ਮਜ਼ਹਬ ਦੇ ਮੰਨਣ ਵਾਲੇ ਪੈਰੋਕਾਰ ਨੂੰ ਤੁਸੀਂ ਜ਼ਲੀਲ ਰੁਸਵਾ ਕਰਦੇ ਆ, ਉਹਨੂੰ ਮਜਰੂਹ ਕਰਦੇ ਆ ਔਰ ਉਹਦੇ ਤੇ ਤਸ਼ੱਦਦ ਕਰਦੇ ਆ, ਤੇ ਫਿਰ ਤੁਸੀਂ ਸਾਈਡ ਤੇ ਕਿਸੇ ਕੋਨੇ 'ਚ ਜਾ ਕੇ ਬਹਿ ਜਾਓ। ਜਾਂ ਬਲਕਿ ਤੁਸੀਂ ਐਸਾ ਕਰੋ, ਜਿੰਨੇ ਵੀ ਇਹ ਜਿਹੜੇ ਹਿੰਦੂ ਨੇ ਨਾ ਜਾਂ ਹਿੰਦੂਤਵ ਨਜ਼ਰੀਏ ਨੂੰ ਫੋਲੋ ਕਰਦੇ ਆ, ਇਹ ਹਿੰਦੁਸਤਾਨ ਨੂੰ ਛੱਡਣ ਔਰ ਅਫਰੀਕਾ ਦੇ ਜਿਹੜਾ ਨਾ ਜੰਗਲਾਂ 'ਚ ਜਾ ਕੇ ਰਹਿਣ ਲੱਗ ਪੈਣ, ਕਿਉਂਕਿ ਮੇਰੇ ਖਿਆਲ 'ਚ ਉਹੀ ਤੁਹਾਡਾ ਮੁਲਕ ਬਣ ਸਕਦਾ ਹੈ। ਹਿੰਦੁਸਤਾਨ ਤਾਂ ਬਣ ਨਹੀਂ ਸਕਦਾ, ਰਿਹਾ ਹੀ ਨਹੀਂ। ਔਰ 2026 'ਚ ਯਾਦ ਰੱਖਿਓ ਬਥੇਰੇ ਟੋਟੇ ਹੋਣਗੇ। ਤੁਸੀਂ ਆ ਜਿੰਨਾ ਬਕਬਕ ਕਰਨੀ ਹੁੰਦੀ ਨਾ ਪਾਕਿਸਤਾਨ ਦੇ ਖਿਲਾਫ ਕਰ ਲਓ, ਪਤਾ ਨਹੀਂ ਕਿੰਨੇ ਪੈਸੇ ਮਿਲਦੇ ਇਹਨਾਂ ਨੂੰ ਹਕੂਮਤ ਵੱਲੋਂ, ਭਾਰਤੀ ਹਕੂਮਤ ਵੱਲੋਂ, ਆਰਐਸਐਸ ਵੱਲੋਂ ਕਿ ਜੀ ਪਾਕਿਸਤਾਨ ਦੇ ਖਿਲਾਫ ਬੋਲੀ ਜਾਓ, ਬਸ ਬਲੋਚਿਸਤਾਨ ਨੂੰ ਅਸੀਂ ਤੋੜ ਦਿੱਤਾ ਤੇ ਬਲੋਚਿਸਤਾਨ ਸਾਡੀ ਝੋਲੀ ਜਾ ਕੇ ਬਹਿ ਗਿਆ। ਸਿੰਧ ਵੀ ਸਾਡਾ ਹੋ ਗਿਆ, ਸਾਨੂੰ ਜੱਫੀਆਂ ਪਾ ਰਿਹਾ, ਸਿੰਧ ਨੇ ਆ ਕੇ ਜੱਫੀਆਂ ਪਾ ਲਈਆਂ ਨੇ। ਹੈ KPK ਨੇ ਕਹਿਤਾ ਕਿ ਵੀ ਅਸੀਂ ਇੰਡੀਆ ਦੇ ਨਾਲ ਆਉਣ ਲੱਗੇ ਨੇ। ਟੱਕੇ ਦੀ ਢੇਲੇ ਦੀ ਅਕਲ ਨਹੀਂ ਹੈਗੀ ਮਨ। ਵੈਸੇ ਕਹਿੰਦੇ ਕਿ ਜੀ ਅਸੀਂ ਬੜਾ ਕੋਈ ਜਮਹੂਰੀ ਮੁਲਕ ਹੈ। ਖੇ ਤੇ ਮਿੱਟੀ, ਇਸ ਸਾਲ ਦੇ ਐਂਡ ਤੇ ਖੇ ਤੇ ਮਿੱਟੀ ਪਾਈਏ ਬਹੁਤ ਸਾਰੇ ਇਹ ਅਖਬਾਰਾਂ ਨੇ ਤੁਹਾਡੀ ਕਾਰਕਰਦਗੀ ਦੇ ਉੱਤੇ। ਔਰ ਜਿਹੜਾ ਤੁਸੀਂ ਆਪ ਨੂੰ ਜਮਹੂਰੀ ਕਹਿੰਦੇ ਆ ਨਾ, ਛਪੀਆਂ ਪਈਆਂ ਨੇ ਐਡੀਆਂ ਲੰਮੀਆਂ ਲੰਮੀਆਂ ਫਹਿਰਿਸਤਾਂ ਤੁਹਾਡੇ ਬਾਰੇ 'ਚ ਜਾ ਕੇ ਪੜ੍ਹ ਲਓ, ਠੀਕ ਹੈ। ਤੁਹਾਡੇ ਆਪਣੇ ਹੀ ਦੇਸ਼ ਦੇ ਵਿੱਚ ਨਾ ਉਹ ਆਰਟੀਕਲਸ ਛਪਦੇ ਪਏ ਨੇ ਕਿ ਭਾਰਤ ਦੀ ਕਾਰਕਰਦਗੀ ਕੀ ਰਹੀ ਹੈ, ਕੀ ਭਾਰਤ ਜਮਹੂਰੀ ਮੁਲਕ ਹੈ। ਇਹ ਸਵਾਲ ਮੈਂ ਤੁਹਾਡੇ ਵਾਸਤੇ ਛੱਡਦੀ ਹਾਂ।
ਤੁਸੀਂ ਦੱਸ ਦਿਓ ਹੈਗਾ। ਬਹਰਹਾਲ ਤੁਹਾਡੇ ਨਾਲ ਮੁਲਾਕਾਤ ਹੋਏਗੀ ਹੁਣ ਅਗਲੇ ਵਲੌਗ ਦੇ ਵਿੱਚ, ਉਦੋਂ ਲਈ ਅੱਲਾ ਨੇ ਕੇ ਪਾਨ।